ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਅਰਸ। ਆਉਣ ਵਾਲੀ 6 ਸਤੰਬਰ ਨੂੰ ਮਨੁੱਖੀ ਹੱਕਾਂ ਦੇ ਅਲੰਬਰਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਚੁੱਕ ਕੇ ਗਾਇਬ ਕੀਤਿਆਂ 19 ਵਰ੍ਹੇ ਹੋ ਜਾਣੇ ਹਨ। ਸਰਦਾਰ ਖਾਲੜਾ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਬੇਅੰਤ ਸਿੰਘ ਦੀ ਸਰਕਾਰ ਵੇਲੇ KP ਗਿੱਲ ਦੀ ਜ਼ਾਲਮ ਪੁਲਿਸ ਵੱਲੋਂ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦਾ ਯਤਨ ਕੀਤਾ। ਇਸ ਯਤਨ ਵਿੱਚ ਉਹਨਾਂ ਨੂੰ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਸੀ। ਅੱਜ ਦਾ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਪ੍ਰੋਗਰਾਮ ਅਸੀਂ ਇਸ ਬਹਾਦਰ ਇਨਸਾਨ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕਰਦੇ ਹਾਂ। ਸਰਦਾਰ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਅੱਜ ਅਸੀਂ ਦੋ ਪੰਥਕ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਲਾਇਰਸ ਫॉर ਹਿਊਮਨ ਰਾਈਟਸ ਦੇ ਫਾਊਂਡਰ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸਰਦਾਰ ਨਵਕਿਰਨ ਸਿੰਘ ਜੀ ਨਾਲ, ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਮਨੁੱਖੀ ਹੱਕਾਂ ਦੀ ਪਿੜ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਆਓ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਨਾਲ ਜਾਰੀ ਕਰਦੇ ਹਾਂ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜਿਸ ਤਰ੍ਹਾਂ ਸਭ ਤੋਂ ਪਹਿਲਾਂ ਸਰ ਜਾਣਨਾ ਚਾਹਾਂਗੇ ਕਿ 6 ਸਤੰਬਰ ਨੂੰ ਮਨੁੱਖੀ ਹੱਕਾਂ ਦੇ ਲੰਬੜਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਗਾਇਬ ਕੀਤਿਆਂ 29 ਸਾਲ ਹੋ ਜਾਣੇ ਨੇ। ਸਰਦਾਰ ਖਾਲੜਾ ਨੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ ਸਿੱਖ ਨੌਜਵਾਨਾਂ ਨੂੰ ਪਛਾਣ ਦਿੱਤੀ। ਤੁਸੀਂ ਸਰਦਾਰ ਖਾਲੜਾ ਜੀ ਦੇ ਜੀਵਨ ਅਤੇ ਅਣਪਛਾਤੀਆਂ ਲਾਸ਼ਾਂ ਦੀ ਨਾਮੁਕੰਮਲ ਦਾਸਤਾਨ ਸੰਬੰਧੀ ਸਭ ਤੋਂ ਪਹਿਲਾਂ TV 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਰ ਜਸਵੰਤ ਸਿੰਘ ਖਾਲੜਾ ਸਾਡੇ ਬੜੇ ਨਜ਼ਦੀਕੀ ਸਾਥੀ ਸੀਗੇ ਤੇ ਜਿਹੜੀ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਸੀਗੀ ਜੀ, ਉਸ ਰਿਪੋਰਟ ਨੂੰ ਵੀ ਰਿਲੀਜ਼ ਕਰਨ ਵੇਲੇ ਅਸੀਂ ਸਾਡੀ ਜਥੇਬੰਦੀ ਉਦੋਂ ਸਾਂਝੇ ਤੌਰ ਤੇ ਹੁੰਦੀ ਸੀ। ਉਦੋਂ ਅਕਾਲੀ ਦਲ ਦਾ ਹਿਊਮਨ ਰਾਈਟਸ ਵਿੰਗ ਹੁੰਦਾ ਸੀਗਾ ਜਿਹੜਾ ਅਸੀਂ ਚਲਾਉਂਦੇ ਸੀਗੇ ਸਾਰੇ ਇਕੱਠੇ ਰਲ ਕੇ। ਹਾਂਜੀ। ਉਹਨਾਂ ਨੇ ਜਦੋਂ ਇਹ ਰਿਪੋਰਟ ਰਿਲੀਜ਼ ਕੀਤੀ ਤਾਂ ਜਿਹੜਾ ਰਿਪੋਰਟ ਰਿਲੀਜ਼ ਕਰਨ ਤੋਂ ਬਾਅਦ ਜਿਹੜਾ ਮੌਕੇ ਦਾ ਉੱਥੇ ਤਰਨ ਤਾਰਨ ਦਾ SP ਸੀਗਾ SSP ਅਜੀਤ ਸਿੰਘ ਸੰਧੂ, ਹਾਂਜੀ, ਉਹਨਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੈਨੂੰ ਅਸੀਂ ਵੀ ਅਣਪਛਾਤੀ ਲਾਸ਼ ਬਣਾ ਕੇ ਗਾਇਬ ਕਰ ਦਾਂਗੇ ਜੀ। ਸਗੋਂ ਜਿਹੜਾ ਜਸਵੰਤ ਸਿੰਘ ਖਾਲੜਾ ਹੋਰੀ ਚੰਡੀਗੜ੍ਹ ਆਏ, ਸਪੈਸ਼ਲੀ ਅਸੀਂ ਬੁਲਾਇਆ ਉਹਨਾਂ ਨੂੰ, ਸਾਡੀ ਮੀਟਿੰਗ ਹੋਈ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਸਰਕਾਰ ਨੂੰ ਹਾਈ ਕੋਰਟ ਦਰਖਾਸਤ ਦੇ ਕੇ ਤੁਹਾਨੂੰ ਸਿਕਿਉਰਿਟੀ ਲਗਵਾ ਦਿੰਦੇ ਹਾਂ। ਹਾਂਜੀ। ਪਰ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ। ਉਹਨਾਂ ਨੇ ਕਿਹਾ ਵੀ ਨਹੀਂ, ਜੇ ਮੈਂ ਸਿਕਿਉਰਿਟੀ ਲੈ ਕੇ ਘੁੰਮਾਂਗਾ ਤਾਂ ਫਿਰ ਲੋਕ ਮੇਰੇ ਤੇ ਇਤਬਾਰ ਨਹੀਂ ਕਰਨਗੇ ਜੀ। ਸੋ ਅਸੀਂ ਮੀਟਿੰਗ ਕਰਕੇ ਜਿਹੜਾ ਉਹ ਵਾਪਸ ਅੰਮ੍ਰਿਤਸਰ ਚਲੇ ਗਏ। ਹਾਂਜੀ। ਅੰਮ੍ਰਿਤਸਰ ਜਾਣ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਉਹਨਾਂ ਨੂੰ ਚੁੱਕ ਲਿਆ ਗਿਆ। ਫਿਰ ਜਿਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਪੁਲਿਸ ਵਾਲਿਆਂ ਨੇ ਮਾਰਿਆ ਉਹ ਸਾਰਾ ਕੇਸ ਚੱਲਿਆ। ਹਾਂਜੀ। ਅਸੀਂ ਵੀ, ਮੈਂ ਵੀ ਉਹਦੇ 'ਚ ਇੱਕ ਇੰਪੋਰਟੈਂਟ ਗਵਾਹ ਸੀਗਾ ਜੀ। ਸੋ ਬੜੀ ਤਕੜੀ ਜੰਗ ਲੜੀ ਉਹਨਾਂ ਨੇ ਤੇ ਉਹਨਾਂ ਦੇ ਕਾਰਨ ਹੀ ਅਣਪਛਾਤੀ ਲਾਸ਼ਾਂ ਦਾ ਕੇਸ ਜਿਹੜਾ ਹੈ ਉਹ ਪਬਲਿਕ ਦੇ ਸਾਹਮਣੇ ਆ ਸਕਿਆ। ਹਾਂਜੀ ਜੀ। ਤੇ ਵੀਰ ਜੀ, ਹੁਣ ਇਹ ਜਿਹੜਾ ਤੁਸੀਂ ਕੇਸ ਦੀ ਗੱਲ ਕੀਤੀ, ਇਸ ਕੇਸ ਦੀ ਹੁਣ ਕੀ ਅਪਡੇਟ ਹੈ? ਕਿ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਇਸ ਕੇਸ ਦੇ ਵਿੱਚ? ਇਸ ਤਰ੍ਹਾਂ ਜੀ ਕਿ ਜਿਹੜੇ ਪੁਲਿਸ ਵਾਲੇ ਦੋਸ਼ੀ ਸਨ, ਹਾਂਜੀ, ਉਹਨਾਂ ਨੂੰ ਜਿਹੜਾ ਹੈਗਾ ਸਜ਼ਾਵਾਂ ਦੇ ਦਿੱਤੀਆਂ ਗਈਆਂ ਨੇ। ਹਾਂਜੀ। ਤੇ ਪਰਿਵਾਰ ਨੂੰ ਕੁਝ ਮੁਆਵਜ਼ਾ ਵੀ ਦਿੱਤਾ ਗਿਆ ਤੇ ਜਿਹੜਾ ਉਹਨਾਂ ਨੇ ਰਿਪੋਰਟ ਕੱਢੀ ਸੀਗੀ ਉਸ ਰਿਪੋਰਟ ਦੇ ਬੇਸ ਤੇ ਜਿਹੜਾ ਸੁਪਰੀਮ ਕੋਰਟ ਨੇ ਇਨਕੁਆਇਰੀ ਮਾਰ ਕਰ ਦਿੱਤੀ ਸੀਗੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੂੰ। ਹਾਂਜੀ। ਤੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਸਮਾਂ ਪਾ ਕੇ ਅਣਪਛਾਤੀ ਲਾਸ਼ਾਂ ਦੀ ਜਿਹੜੀ ਹੈਗੀ ਹੈ ਨਿਸ਼ਾਨਦੇਹੀ ਕੀਤੀ ਵੀ ਇਹ ਬੰਦੇ ਕੌਣ ਸਨ ਜੀ। ਤੇ ਉਹਨਾਂ ਲੋਕਾਂ ਨੂੰ ਛੋਟੇ ਛੋਟੇ ਮੁਆਵਜ਼ੇ ਵੀ ਦਿੱਤੇ ਗਏ। ਪਰ ਜਿਹੜੀ ਸਭ ਤੋਂ ਵੱਡੀ ਗੱਲ ਸੀਗੀ ਕਿ ਜਿਨ੍ਹਾਂ ਲੋਕਾਂ ਨੇ ਉਹ ਜਿਉਂਦੇ ਬੰਦੇ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਮਾਰ ਕੇ ਤੇ ਉਹਨਾਂ ਨੂੰ ਅਣਪਛਾਤੀ ਲਾਸ਼ਾਂ ਬਣਾਇਆ, ਉਸ ਵੱਲ ਕੋਈ ਵੀ ਨਹੀਂ ਗਿਆ ਜੀ। ਤੇ ਅਦਾਲਤਾਂ ਨੇ ਵੀ ਬੂਹੇ ਬੰਦ ਕਰ ਲਏ ਤੇ ਜਿਹੜਾ ਹੈਗਾ ਪੁਲਿਸ ਵਾਲੇ ਜਿਨ੍ਹਾਂ ਨੇ ਜਿਹੜੇ ਦੋਸ਼ੀ ਸਨ ਉਹਨਾਂ ਲੋਕਾਂ ਨੂੰ ਅਣਪਛਾਤੀ ਲਾਸ਼ਾਂ ਬਣਾਉਣ ਵਿੱਚ ਉਹ ਸਾਰੇ ਹੀ ਜਿਹੜੇ ਨੇ ਉਹ ਸਜ਼ਾ ਤੋਂ ਮੁਕਤ ਹੋ ਗਏ ਤੇ ਜਿਹੜਾ ਹੈਗਾ ਅਸਲ ਦੋਸ਼ੀ ਜਿਹੜੇ ਨੇ ਨਾ ਦੋਸ਼ ਲੱਭਿਆ ਗਿਆ ਤੇ ਨਾ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਜੀ ਜੀ।
ਤੇ ਵੀਰ ਜੀ ਜਿਸ ਤਰ੍ਹਾਂ ਪਿਛਲੇ ਸਾਲ ਜਦੋਂ ਸੁਰਜੀਤ ਸਿੰਘ ਸਾਹਮਣੇ ਆਏ ਸੀ ਜਿਨ੍ਹਾਂ ਨੇ ਇਹ ਇੰਕਸ਼ਾਫ ਕੀਤਾ ਸੀ ਕਿਸ ਤਰ੍ਹਾਂ ਉਹਨੇ ਸੀਨੀਅਰ ਪੁਲਿਸਿਸ ਦੇ ਨਾਲ ਮਿਲ ਕੇ ਜਿਹੜੀਆਂ ਅਣਪਛਾਤਾ ਬਣਾਈਆਂ ਸੀ, ਉਹਨਾਂ ਨੇ 83 ਕਤਲ ਕੀਤੇ ਸੀ ਸਾਡੇ ਸਿੱਖ ਭਰਾਵਾਂ ਦੇ। ਐਂਡ ਐਟ ਦੈਟ ਟਾਈਮ ਵੀ ਬਹੁਤ ਸਾਰੇ ਹੋਰ ਵੀ ਪੁਲਿਸ ਵਾਲੇ ਸੀ, ਜਿੱਦਾਂ ਸਤਵੰਤ ਸਿੰਘ ਮਾਨਕ ਸੀਗਾ ਜਿਹਨਾਂ ਤੁਸੀਂ ਵੀ ਕੇਸ ਲੜਿਆ ਸੀਗਾ, ਸੁਰਜੀਤ ਸਿੰਘ ਦਾ ਕੇਸ ਲੜਿਆ ਸੀ। ਹੁਣ ਇਸ ਕੇਸ ਦੀ ਕੀ ਅਪਡੇਟ ਹੈ? ਬਿਕੋਜ਼ ਕਾਫੀ ਚਿਰਾਂ ਤੋਂ ਇਸ ਕੇਸ ਦੇ ਬਾਰੇ ਕੋਈ ਵੀ ਗੱਲਬਾਤ ਨਹੀਂ ਹੋ ਰਹੀ ਕਿ ਇਹਨਾਂ ਦੇ ਨਾਲ ਕੋਈ ਜਿਹੜੇ ਹੋਰ ਪੁਲਿਸ ਆਫਿਸਰ ਸੀਗੇ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਨੇ। ਸੁਰਜੀਤ ਸਿੰਘ ਨੇ ਜਿਹੜਾ ਇਨਸਾਫ ਕੀਤਾ ਸੀਗਾ ਉਹ ਟੀਵੀ ਤੇ ਵੀ ਆਇਆ ਸੀਗਾ ਤੇ ਵੀਡੀਓ ਰਿਕਾਰਡਿੰਗ ਵੀ ਸੀਗੀ। ਹਾਂਜੀ। ਲੇਕਿਨ ਉਹ ਸਿਰਫ ਪੁਲਿਸ ਤੇ ਪ੍ਰੈਸ਼ਰ ਬਣਾਉਣਾ ਚਾਹੁੰਦਾ ਸੀਗਾ, ਆਪਣੀ ਪ੍ਰਮੋਸ਼ਨ ਲੈਣਾ ਚਾਹੁੰਦਾ ਸੀਗਾ। ਤੇ ਜਦੋਂ ਉਹ ਬੋਲਿਆ ਉਸ ਤੋਂ ਬਾਅਦ ਉਹਦੀ ਸੀਨੀਅਰ ਪੁਲਿਸ ਅਫਸਰਾਂ ਨਾਲ ਡੀਲ ਹੋ ਗਈ ਤੇ ਉਹ ਉਸ ਤੋਂ ਬਾਅਦ ਬੋਲਣ ਤੋਂ ਬੰਦ ਹੋ ਗਿਆ। ਸੋ ਇਹੋ ਜਿਹੇ ਲੋਕ ਸਾਹਮਣੇ ਆਉਂਦੇ ਨੇ, ਲੇਕਿਨ ਕਿਉਂਕਿ ਉਹ ਆਪ ਇਹਨਾਂ ਮਾੜੇ ਕੰਮਾਂ ਦੇ ਵਿੱਚ, ਉਹਨਾਂ ਹਿਊਮਨ ਰਾਈਟ ਵਾਇਲੇਸ਼ਨ ਵਿੱਚ ਆਪ ਇਨਵੋਲਵਡ ਹੁੰਦੇ ਨੇ। ਹਾਂਜੀ। ਤਾਂ ਉਸ ਚੀਜ਼ ਨੂੰ ਨਸ਼ਰ ਕਰਨ ਦੇ ਇਸ਼ੂ ਨੂੰ ਹਾਈਲਾਈਟ ਕਰਕੇ ਬਲੈਕਮੇਲ ਕਰਕੇ ਆਪਣਾ ਕੋਈ ਨਾ ਕੋਈ ਕੰਮ ਕਰਵਾ ਜਾਂਦੇ ਨੇ ਜੀ। ਲੇਕਿਨ ਉਹਨਾਂ ਦੇ ਕਰਕੇ ਕੋਈ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਨਾ ਹੋਈਆਂ ਨੇ ਤੇ ਨਾ ਕੇਸ ਚਲੇ ਨੇ। ਸੋ ਕੇਸ ਉੱਥੇ ਲੱਗ ਜਾਂਦੇ ਨੇ। ਪਰ ਉਹ ਆਪਣੇ ਪਰਸਨਲ ਕੋਈ ਨਾ ਕੋਈ ਜਿਹੜੇ ਉਹਨਾਂ ਦੇ ਏਜੰਡਾਜ਼ ਹੁੰਦੇ ਨੇ ਉਹਨਾਂ ਦਾ ਫਾਇਦਾ ਉਠਾਉਂਦੇ ਨੇ। ਜੀ ਜੀ। ਤੇ ਵੀਰ ਜੀ ਸਾਡੇ ਕੋਲ 4-5 ਮਿੰਟ ਰਹਿ ਗਏ ਨੇ। ਲੈਟਸ ਗੋ ਟੂ ਨੈਕਸਟ ਕੁਐਸਚਨ। ਜਿਸ ਤਰ੍ਹਾਂ ਅਪ੍ਰੈਲ ਦੇ ਵਿੱਚ ਰਿਟਾਇਰ ਹੋਏ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੋਦੀ ਸਰਕਾਰ ਵੱਲੋਂ ਕੇਰਲਾ ਦਾ ਗਵਰਨਰ ਐਲਾਨਿਆ ਗਿਆ ਹੈ। ਇਸ ਚੀਫ ਜਸਟਿਸ ਦੇ ਬੀਜੇਪੀ ਦੇ ਪ੍ਰੈਜ਼ੀਡੈਂਟ ਅਮਿਤ ਸ਼ਾਹ ਨੂੰ ਗੁਜਰਾਤ ਵਿੱਚ ਹੋਏ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ ਵਿੱਚ ਰਾਹਤ ਦਿੱਤੀ ਸੀ। ਕੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਜੁਡੀਸ਼ਰੀ ਨੇ ਆਜ਼ਾਦਾਨਾ ਅਤੇ ਅਗਰੈਸਿਵ ਰੋਲ ਅਦਾ ਕੀਤਾ ਹੈ, ਉਸ ਨੂੰ ਵੇਖਦਿਆਂ ਮੋਦੀ ਸਰਕਾਰ ਵੱਲੋਂ ਜੁਡੀਸ਼ਰੀ ਨਾਲ ਨਿਬੜਨ ਲਈ ਕੈਰਟ ਐਂਡ ਸਟਿਕ ਪਾਲਿਸੀ ਯੂਜ਼ ਕੀਤੀ ਜਾ ਰਹੀ ਹੈ? ਇਸ ਤਰ੍ਹਾਂ ਜੀ ਕਿ ਪਹਿਲੇ ਵੀ ਕਾਫੀ ਜੱਜ ਜਿਹੜੇ ਹੈਗੇ ਨੇ ਉਹ ਹਾਈ ਕੋਰਟ ਦੇ ਰਿਟਾਇਰਡ ਜੱਜ ਵੀ ਗਵਰਨਰ ਲੱਗੇ ਨੇ। ਇੱਕ ਰਿਟਾਇਰਡ ਜੱਜ ਹੁੰਦੇ ਸੀਗੇ ਸਾਡੀ ਹਾਈ ਕੋਰਟ ਤੋਂ, ਚੀਫ ਜਸਟਿਸ ਰਿਟਾਇਰ ਹੋਏ ਸੀਗੇ ਜੀ, ਉਹ ਕੇਰਲਾ ਜਸਟਿਸ ਕੰਗ ਸੀਗੇ। ਪਹਿਲੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਮੈਂਬਰ ਰਹੇ, ਫਿਰ ਕੇਰਲਾ ਉਹ ਗਵਰਨਰ ਲਗਾਏ ਗਏ ਜੀ। ਲੇਕਿਨ ਰਿਟਾਇਰਡ ਜੱਜਾਂ ਨੂੰ ਲਗਾਉਣ ਦੀ ਗੱਲ ਅੱਗੇ ਵੀ ਹੁੰਦੀ ਸੀ, ਲੇਕਿਨ ਜਿਸ ਤਰੀਕੇ ਦੇ ਨਾਲ ਸਾਥਾਸਵਮ ਨੂੰ ਕੇਰਲਾ ਦਾ ਲਗਾਇਆ ਗਿਆ ਗਵਰਨਰ, ਉਸ ਤੇ ਬੜੀ ਕਿੰਤੂ ਪਰੰਤੂ ਹੋ ਰਹੀ ਹੈ। ਤੇ ਜਿਹੜੀ ਲਾਇਰਸ ਫ੍ਰੈਟਰਨਿਟੀ ਹੈਗੀ ਹੈ ਉਹਦੇ ਚ ਬੜਾ ਵੱਡਾ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਜਦੋਂ ਤੁਸੀਂ ਬੀਜੇਪੀ ਦੇ ਪ੍ਰਧਾਨ ਜਿਹੜਾ ਕਿ ਹੁਣ ਅਮਿਤ ਸ਼ਾਹ ਹੈਗਾ, ਜਦੋਂ ਕਿ ਉਸ ਨੂੰ ਮੁਲਜ਼ਮ ਹੋਣ ਤੇ ਤੁਸੀਂ ਉਹਨੂੰ ਬਰੀ ਕਰਦੇ ਹੋ ਤੇ ਕੀ ਤੁਹਾਡੀ ਅਪੁਆਇੰਟਮੈਂਟ ਸ਼ੱਕ ਦੇ ਘੇਰੇ ਵਿੱਚ ਨਹੀਂ ਆ ਜਾਂਦੀ? ਸੋ ਇਸ ਤਰ੍ਹਾਂ ਦੀ ਜਿਹੜੀਆਂ ਚਾਲਾਂ ਹੈਗੀਆਂ ਨੇ ਉਹ ਪੋਲੀਟੀਕਲ ਪਾਰਟੀਜ਼ ਹਮੇਸ਼ਾ ਚਲਾਉਂਦੀਆਂ ਰਹਿੰਦੀਆਂ ਨੇ ਤਾਂ ਕਿ ਜਿਹੜੇ ਜੱਜਿਸ ਹੈਗੇ ਨੇ ਉਹ ਉਹਨਾਂ ਦੀ ਬੁਰਕੀਆਂ ਖਾਣ ਤੇ ਰਿਟਾਇਰਮੈਂਟ ਦੇ ਨੇੜੇ ਆ ਕੇ ਉਹਨਾਂ ਦੀ ਬੋਲੀ ਬੋਲਣ ਤੇ ਉਹਨਾਂ ਦੇ ਹੱਕ ਦਾ ਕੰਮ ਕਰਨ। ਪਰ ਮੈਂ ਨਹੀਂ ਸਮਝਦਾ ਕਿ ਇਹਦੇ ਨਾਲ ਜਿਹੜੀ ਕੋਈ ਜੁਡੀਸ਼ੀਅਲ ਸਿਸਟਮ ਦੀ ਅਪਰਾਈਟਨੈਸ ਹੈਗੀ ਹੈ, ਬੋਲਡਨੈਸ ਹੈਗੀ, ਉਹ ਘਟੇਗੀ। ਕਿਉਂਕਿ ਇੱਕ ਇੰਡੀਵਿਜੂਅਲ ਜੱਜ ਜੇ ਸਪੋਜ਼ ਜਿਹਨੇ ਅਪੋਜ਼ ਐਕਸੈਪਟ ਕੀਤੀ ਹੈ ਉਹਨੇ ਇਸ ਚੀਜ਼ ਤੇ ਕੰਪਰੋਮਾਈਜ਼ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਸਾਰੇ ਜੱਜ ਮਾੜੇ ਨੇ ਜੀ। ਲੇਕਿਨ ਹਾਂ ਇੱਕ ਲੋਕਾਂ ਨੂੰ ਅਟਰੈਕਸ਼ਨ ਰਹੇਗੀ ਕਿ ਜੇ ਅਸੀਂ ਇੱਕ ਸਰਕਾਰ ਦੇ ਹੱਕ ਵਿੱਚ ਗੱਲ ਕਰਾਂਗੇ ਤੇ ਕੱਲ ਨੂੰ ਗਵਰਨਰ ਵੀ ਬਣ ਸਕਦੇ ਹਾਂ। ਹਾਂਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਵੀ ਹੈਵ ਵਨ ਮੋਰ ਕੁਐਸਚਨ ਇਸ ਤੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਕਾਤਲ ਪਿੰਕੀ ਕੈਟ ਨੂੰ ਗੁੱਡ ਕੰਡਕਟ ਦੇ ਹਵਾਲੇ ਨਾਲ ਅਤੇ ਪੰਜਾਬ ਸਰਕਾਰ ਦੀ ਸਪੈਸ਼ਲ ਸਿਫਾਰਿਸ਼ ਤੇ ਰਿਹਾ ਕਰ ਦਿੱਤਾ ਗਿਆ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਸ ਤਰ੍ਹਾਂ ਹੈ ਕਿ ਪੰਜਾਬ ਸਰਕਾਰ ਦੀ ਇੱਕ ਗਾਈਡਲਾਈਨ ਹੈਗੀ ਹੈ ਕਿ ਜੇ ਕੋਈ ਉਮਰ ਕੈਦੀ ਚੰਗੇ ਆਪਣਾ ਕਿਰਦਾਰ ਨਿਭਾਵੇ ਜੇਲ੍ਹ ਦੇ ਵਿੱਚ ਜੀ ਤਾਂ ਉਹਨੂੰ ਨਾਭਾ ਓਪਨ ਏਅਰ ਜੇਲ੍ਹ ਵਿੱਚ ਭੇਜਿਆ ਜਾਂਦਾ ਖੇਤੀ ਕਰਨ ਲਈ ਜੀ। ਤੇ ਜੇ ਉਹ ਨਾਭਾ ਓਪਨ ਏਅਰ ਜੇਲ੍ਹ ਵਿੱਚ ਵੀ ਉਹ ਚੰਗੀ ਖੇਤੀ ਕਰਦਾ ਤਾਂ 7 ਸਾਲਾਂ ਦੇ ਵਿੱਚ ਉਹ ਉਮਰ ਕੈਦ ਦੀ ਸਜ਼ਾ ਜਿਹੜੀ ਕਿ 8.5 ਸਾਲ ਵਿੱਚ ਉਹਦਾ ਪ੍ਰੀਮੈਚੁਰ ਰਿਲੀਜ਼ ਦਾ ਕੇਸ ਤੋਰਿਆ ਜਾਂਦਾ ਤੇ ਉਹਨੂੰ 7 ਸਾਲਾਂ ਵਿੱਚ ਉਹਦਾ ਪ੍ਰੀਮੈਚੁਰ ਰਿਲੀਜ਼ ਦਾ ਕੇਸ ਤੋਰਿਆ ਜਾਂਦਾ ਹਾਂਜੀ। ਉਹਨਾਂ ਹਦਾਇਤਾਂ ਅਧੀਨ ਗੁਰਮੀਤ ਸਿੰਘ ਪਿੰਕੀ ਨੂੰ ਰਿਹਾ ਕੀਤਾ ਗਿਆ ਜੀ। ਰਿਹਾ ਤਾਂ ਜਿਹੜੇ ਕਾਨੂੰਨੀ ਨੁਕਤੇ ਮੁਤਾਬਿਕ ਠੀਕ ਹੈ ਕਿਉਂਕਿ ਸਰਕਾਰ ਕੋਲ ਪਾਵਰਸ ਹੈਗੀਆਂ ਨੇ ਕਿ ਇਸ ਤਰ੍ਹਾਂ ਦੀਆਂ ਗਾਈਡਲਾਈਨ ਇਸ਼ੂ ਕਰ ਸਕਦੀਆਂ ਨੇ ਜੀ। ਪਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇੱਕ ਤਾਂ ਗੁਰਮੀਤ ਸਿੰਘ ਪਿੰਕੀ
ਜਦੋਂ ਜੇਲ੍ਹ ਵਿੱਚ ਸੀਗਾ ਉਦੋਂ ਉਹਦੇ ਤੇ ਐਲੀਗੇਸ਼ਨ ਸੀਗੇ ਕਿ ਉਹ ਨਸ਼ੇ ਵੀ ਉੱਥੇ ਵੰਡਦਾ ਰਿਹਾ, ਹਾਂਜੀ, ਨਸ਼ੇ ਦਾ ਪ੍ਰਯੋਗ ਵੀ ਕਰਦਾ ਰਿਹਾ, ਉਹਦੇ ਕੋਲ ਸੈਲੂਲਰ ਫੋਨ ਵੀ ਰਹੇ ਨੇ। ਉਹ ਅੱਡ ਗੱਲ ਹੈ ਕਿ ਉਹਦੇ ਪੰਜਾਬ ਦੇ ਉੱਚ ਪੁਲਿਸ ਅਧਿਕਾਰਾਂ ਨਾਲ ਲਿੰਕ ਹੋਣ ਕਰਕੇ ਉਹਨੂੰ ਕਿਸੇ ਵਿੱਚ ਵੀ ਕਿਸੇ ਕੇਸ ਵਿੱਚ ਰਜਿਸਟਰ ਨਹੀਂ ਕੀਤਾ ਗਿਆ ਜੀ। ਸੋ ਇਹ ਕਹਿਣਾ ਕਿ ਉਹਦਾ ਕਿਰਦਾਰ ਚੰਗਾ ਰਿਹਾ ਜੇਲ੍ਹ ਵਿੱਚ, ਇਹ ਵੀ ਗੱਲ ਗਲਤ ਹੈ। ਹਾਂਜੀ। ਦੂਸਰਾ, ਜਿਹੜੀਆਂ ਗਾਈਡਲਾਈਨਸ ਹੈਗੀਆਂ ਨੇ ਗਵਰਨਮੈਂਟ ਦੀਆਂ, ਉਹ ਇਹ ਕਹਿੰਦੀਆਂ ਨੇ ਕਿ ਜੇ ਤੁਸੀਂ ਇੱਕ ਪੁਲਿਸ ਅਫਸਰ ਨੂੰ ਮਾਰੋ ਤਾਂ ਤੁਸੀਂ ਜਿਹੜਾ ਹੈਗਾ ਪ੍ਰੀਮੈਚੁਰ ਰਿਲੀਜ਼ ਨਹੀਂ ਹੋ ਸਕਦੇ। ਹਾਂਜੀ। ਜਦੋਂ ਕਿ ਪੁਲਿਸ ਅਫਸਰ ਜੇ ਕਿਸੇ ਨੂੰ ਮਾਰੇ ਤਾਂ ਉਹ ਪ੍ਰੀਮੈਚੁਰ ਰਿਲੀਜ਼ ਹੋ ਸਕਦਾ ਹੈ। ਸੋ ਇਹ ਗਾਈਡਲਾਈਨਸ ਵੀ ਆਰਬਿਟਰਰੀ ਹੈਗੀਆਂ ਨੇ। ਹੁਣ ਉਹ ਗਾਈਡਲਾਈਨਸ ਨੂੰ ਚੈਲੰਜ ਕਰਨ ਦੀ ਲੋੜ ਹੈ ਜੀ। ਲੇਕਿਨ ਕੀ ਜੋ ਰਾਹਤ ਉਹਨੂੰ ਗੁਰਮੀਤ ਸਿੰਘ ਪਿੰਕੀ ਨੂੰ ਮਿਲ ਗਈ ਹੈ ਕਿ ਉਹ ਵਾਪਸ ਲਿੱਤੀ ਜਾ ਸਕਦੀ ਕਿ ਨਹੀਂ ਜਿੱਤੀ ਜਾ ਸਕਦੀ ਹੈ, ਹਾਂਜੀ, ਇਹ ਸਮਾਂ ਦੱਸੇਗਾ। ਲੇਕਿਨ ਇਹ ਜ਼ਰੂਰ ਹੈ ਕਿ ਇਹੋ ਜਿਹੀਆਂ ਗਾਈਡਲਾਈਨ ਸਰਕਾਰ ਨੇ ਬਣਾਈਆਂ ਹੋਈਆਂ ਜਿਹਦੇ ਵਿੱਚ ਇਹੋ ਜਿਹੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ ਕਿ ਹਿਊਮਨ ਰਾਈਟ ਵਾਇਲੇਟਰਸ ਹੈਗੇ ਆ, ਜਿਨ੍ਹਾਂ ਨੂੰ ਰਾਹਤ ਦੇਣ ਦੀ ਉਹਨਾਂ ਦੀ ਇੱਛਾ ਹੁੰਦੀ ਹੈ, ਉਹਨਾਂ ਨੂੰ ਰਾਹਤ ਟਾਈਮ ਟੂ ਟਾਈਮ ਦਿੱਤੀ ਜਾਂਦੀ ਹੈ। ਹਾਂਜੀ ਹਾਂਜੀ। ਤੇ ਵੀਰ ਜੀ, ਵੀ ਹੈਵ 1 ਮਿੰਟ ਲੈਫਟ ਐਟ ਦੀ ਐਂਡ। ਆਈ ਵੁੱਡ ਲਾਈਕ ਟੂ ਆਸਕ ਕਿ ਜਿਸ ਤਰ੍ਹਾਂ ਪਿਛਲੀ ਵਾਰੀ ਅਸੀਂ ਗੱਲਬਾਤ ਕੀਤੀ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਜਿਹੜੀ ਜਜਮੈਂਟ ਆਈ ਹੈ, ਹੁਣ ਇਸ ਕੇਸ ਦੀ ਕੀ ਅਪਡੇਟ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ? ਪ੍ਰੋਫੈਸਰ ਦਵਿੰਦਰਪਾਲ ਹੋਰਾਂ ਦਾ ਤਾਂ ਫੈਸਲਾ ਹੋ ਚੁੱਕਾ ਹੈ, ਲੇਕਿਨ ਹੁਣ ਇੱਕ ਕੇਸ ਪੈਂਡਿੰਗ ਹੈ ਸੁਪਰੀਮ ਕੋਰਟ ਵਿੱਚ, ਜਿਹਦੇ ਵਿੱਚ ਇਹ ਕੁਐਸਚਨ ਰੇਜ਼ ਹੋਇਆ ਹੈ ਕਿਉਂਕਿ ਜਿਹੜਾ ਰਾਜੀਵ ਗਾਂਧੀ ਕਿਲਰਸ ਹੈਗੇ ਨੇ ਉਹਨਾਂ ਨੂੰ ਜੈ ਲਲਿਤਾ ਨੇ ਰਿਲੀਜ਼ ਕਰਨ ਦੇ ਆਰਡਰ ਕਰ ਦਿੱਤੇ ਸੀਗੇ। ਹਾਂਜੀ। ਹੁਣ ਉਹ ਕੁਐਸਚਨ ਪੈਂਡਿੰਗ ਹੈ ਸੁਪਰੀਮ ਕੋਰਟ ਵਿੱਚ। ਸੁਪਰੀਮ ਕੋਰਟ ਡਿਸਾਈਡ ਕਰੇਗਾ ਕਿ ਉਮਰ ਕੈਦ ਜਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਇਹ ਕਹਿੰਦਾ ਜੀ ਕਿ ਇਹਨਾਂ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਂਦੀ ਹੈ ਜੀ, ਤੇ ਉਮਰ ਕੈਦ ਦੀ ਸਜ਼ਾ ਜਦੋਂ ਆਪਾਂ ਤਬਦੀਲ ਕਰ ਦਿੰਦੇ ਆ ਤਾਂ ਕੀ ਉਮਰ ਕੈਦ 20 ਸਾਲਾਂ ਦੇ ਬਾਅਦ ਵੀ ਬੰਦਾ ਰਿਹਾ ਹੋ ਸਕਦਾ ਹੈ ਕਿ 18 ਸਾਲਾਂ ਬਾਅਦ ਰਿਹਾ ਹੋ ਸਕਦਾ ਹੈ ਕਿ ਉਹ ਕਦੀ ਵੀ ਰਿਹਾ ਨਹੀਂ ਹੋ ਸਕਦਾ? ਹਾਂਜੀ। ਇਹ ਕੁਐਸਚਨ ਜਿਹੜਾ ਹੈਗਾ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਰਾਜੀਵ ਗਾਂਧੀ ਦੇ ਕਿਲਰਸ ਦੇ ਕੇਸ ਵਿੱਚ। ਹਾਂਜੀ। ਸੋ ਉਹਦੇ ਨਾਲ ਹੀ ਜੁੜਿਆ ਹੋਇਆ ਦਵਿੰਦਰਪਾਲ ਭੁੱਲਰ ਦਾ ਫੈਸਲਾ ਹੈ। ਹਾਂਜੀ। ਕਿਉਂਕਿ ਸਰਕਾਰ ਨੇ ਜੇ ਛੱਡਣਾ ਹੈ ਤੇ ਸਰਕਾਰ ਪਹਿਲੇ ਦੇਖੇਗੀ ਸੁਪਰੀਮ ਕੋਰਟ ਫੈਸਲਾ ਕੀ ਕਰਦਾ ਜੀ। ਬਿਲਕੁਲ। ਤੇ ਇਸ ਕਰਕੇ ਜਿਹੜਾ ਹੈਗਾ ਹਾਲੇ ਦਵਿੰਦਰਪਾਲ ਭੁੱਲਰ ਦੀ ਰਿਹਾਈ ਮੇਰੇ ਮੁਤਾਬਿਕ ਛੇਤੀ ਨਹੀਂ ਹੋ ਸਕਦੀ ਜੀ, ਕਿਉਂਕਿ ਹੁਣ ਸਜ਼ਾਏ ਮੌਤ ਦੇ ਜਿਹੜਾ ਪਰਛਾਵਾਂ ਸੀਗਾ ਉਹ ਉਹਨਾਂ ਤੋਂ ਦਿਮਾਗ ਤੋਂ ਦੂਰ ਹਟ ਗਿਆ। ਹਾਂਜੀ। ਸੋ ਲੱਗਦਾ ਕਿ ਉਹਦਾ ਦੀ ਮਾਨਸਿਕ ਸਥਿਤੀ ਅੱਗੇ ਨਾਲੋਂ ਕੁਝ ਚੰਗੀ ਹੋ ਗਈ ਹੋਏ। ਬਿਲਕੁਲ ਜੀ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੇਸਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਖਾਲੜਾ ਜੀ ਲਾਈਫ ਦੇ ਉੱਪਰ ਤੁਸੀਂ ਸਾਡੇ ਦਰਸ਼ਕਾਂ ਨੂੰ ਪੂਰਾ ਵੇਰਵਾ ਦਿੱਤਾ ਤੇ ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਕਹਿੰਦੇ ਹੁੰਦੇ ਕਿ ਵੱਖ-ਵੱਖ ਮੁੱਦਿਆਂ ਦੇ ਉੱਪਰ ਅਸੀਂ ਤੁਹਾਡੇ ਵਿਚਾਰ ਫਿਰ ਤੋਂ ਲਵਾਂਗੇ। ਹੁਣ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ ਤੇ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। Viewers, वक्त हो गया एक छोटे से ब्रेक का। Keep watching News TV 84. We'll be right back after a short break.